सूरत बकरा कुरान दी दूसरी ते सब तो लंबी सूरत है। सूरत बकरा मदनी सूरत है ਜਿਹੜੀ ਸਾਨੂੰ ਦੱਸਦੀ ਹੈ ਕਿ ਇੱਕ ਅੱਛੇ ਮੁਸਲਮਾਨ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਹ ਸੂਰਤ ਅਲਿਫ ਲਾਮ ਮੀਮ ਤੋਂ ਸ਼ੁਰੂ ਹੁੰਦੀ ਹੈ। ਅਲਿਫ ਲਾਮ ਮੀਮ ਉਹ ਹਰਫ ਨੇ ਜਿਨ੍ਹਾਂ ਦਾ ਮਤਲਬ ਅੱਲਾਹ ਤਾਲਾ ਨੇ ਕਿਸੇ ਨੂੰ ਨਹੀਂ ਦੱਸਿਆ। ਇਸ ਸੂਰਤ ਦੇ ਸ਼ੁਰੂ ਵਿੱਚ ਅੱਲਾਹ ਤਾਲਾ ਇਸ ਕਿਤਾਬ ਯਾਨੀ ਕੁਰਾਨ ਮਜੀਦ ਦਾ ਤਾਰੁਫ ਕਰਵਾ ਰਹੇ ਨੇ ਕਿ ਜਿਹੜੇ ਤੁਸੀਂ ਇਹ ਕਿਤਾਬ ਪੜ੍ਹਨ ਲੱਗੇ ਹੋ, ਯਾਦ ਰੱਖੋ ਕਿ ਇਸ ਕਿਤਾਬ ਵਿੱਚ ਬਿਲਕੁਲ ਸ਼ੱਕ ਨਹੀਂ ਕਿ ਇਹ ਅੱਲਾ ਦੀ ਕਿਤਾਬ ਹੈ ਜਿਹੜੀ ਉਹਨੇ ਆਪਣੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ 'ਤੇ ਉਤਾਰੀ ਹੈ। ਅਤੇ ਇਸ ਕਿਤਾਬ ਦੀ ਕੋਈ ਵੀ ਗੱਲ ਸ਼ੱਕ ਵਾਲੀ ਨਹੀਂ ਬਲਕਿ ਯਕੀਨੀ ਹੈ। ਅਤੇ ਨਾਲੇ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕੋਈ ਵੀ ਬੰਦਾ ਜਿਹੜਾ ਇਹਨੂੰ ਪੜ੍ਹੇਗਾ ਇਹ ਉਹਨੂੰ ਸਿੱਧੇ ਰਸਤੇ ਵੱਲ ਲੈ ਜਾਏਗੀ। ਉਹ ਸਿੱਧਾ ਰਸਤਾ ਜਿਹੜਾ ਉਹਨੂੰ ਉਹਦੇ ਰੱਬ ਵੱਲ ਅਤੇ ਜੰਨਤ ਵੱਲ ਲੈ ਜਾਏਗਾ। ਪਰ ਜਿਸ ਤਰ੍ਹਾਂ ਇੱਕ ਉਸਤਾਦ ਅਗਰ 20 ਬੱਚਿਆਂ ਦੀ ਜਮਾਤ ਨੂੰ ਸਕੂਲ ਵਿੱਚ ਪੜ੍ਹਾਉਂਦਾ ਹੈ ਅਤੇ ਹਰ ਬੱਚਾ ਆਪਣੀ ਇਸਤਤਾਅਤ ਦੇ ਮੁਤਾਬਿਕ ਉਹਦੀ ਗੱਲ ਨੂੰ ਸਮਝਦਾ ਹੈ, ਪਰ ਇਮਤਿਹਾਨ ਵਿੱਚ ਸਭ ਤੋਂ ਜ਼ਿਆਦਾ ਨੰਬਰ ਉਹੀ ਬੱਚਾ ਲੈਂਦਾ ਹੈ ਜਿਹੜਾ ਉਸਤਾਦ ਦੀ ਗੱਲ ਨੂੰ ਗੌਰ ਨਾਲ ਸੁਣੇ ਅਤੇ ਘਰ ਜਾ ਕੇ ਉਹਨੂੰ ਦੁਹਰਾਏ ਅਤੇ ਚੰਗੀ ਤਰ੍ਹਾਂ ਇਮਤਿਹਾਨ ਦੀ ਤਿਆਰੀ ਕਰਕੇ ਆਏ। ਇਸੇ ਤਰ੍ਹਾਂ ਇਹ ਕੁਰਾਨ ਵੀ ਆਪਣੇ ਸਾਰੇ ਪੜ੍ਹਨ ਵਾਲਿਆਂ ਨੂੰ ਹਦਾਇਤ ਦਿੰਦਾ ਹੈ, ਪਰ ਇਸ ਕੁਰਾਨ ਤੋਂ ਸਭ ਤੋਂ ਜ਼ਿਆਦਾ ਹਦਾਇਤ ਉਹ ਲੋਕ ਹਾਸਿਲ ਕਰਦੇ ਨੇ ਜਿਹੜੇ ਮੁੱਤਕੀ ਅਤੇ ਪਰਹੇਜ਼ਗਾਰ ਨੇ, ਯਾਨੀ ਜਿਹੜੇ ਗਲਤ ਕੰਮਾਂ ਤੋਂ ਬਚਣਾ ਚਾਹੁੰਦੇ ਨੇ ਅਤੇ ਭਲਾਈ ਹਾਸਿਲ ਕਰਨਾ ਚਾਹੁੰਦੇ ਨੇ। ਕਿਉਂਕਿ ਸੂਰਤ ਫਾਤਿਹਾ ਵਿੱਚ ਇਹਨਾਂ ਮੁੱਤਕੀ ਲੋਕਾਂ ਨੇ ਜਿਹੜੀ ਦੁਆ ਮੰਗੀ ਸੀ, ਇਹਦਿਨ ਸਿਰਾਤਲ ਮੁਸਤਕੀਮ, ਕਿ ਐ ਅੱਲਾ ਸਾਨੂੰ ਹਦਾਇਤ ਦੇ ਸਿੱਧੇ ਰਸਤੇ 'ਤੇ ਚਲਾ ਦੇ। ਅਤੇ ਇਹ ਸੂਰਤ ਵਿੱਚ ਅੱਲਾਹ ਤਾਲਾ ਉਹਦੀ ਦੁਆ ਕਬੂਲ ਫਰਮਾ ਕੇ ਜਿਵੇਂ ਕਹਿ ਰਹੇ ਨੇ ਕਿ ਐ ਮੇਰੇ ਬੰਦੇ, ਇਹ ਉਹ ਕਿਤਾਬ ਹੈ ਜਿਹਦੇ ਵਿੱਚ ਕੋਈ ਸ਼ੱਕ ਸ਼ੁਬੇ ਦੀ ਗੁੰਜਾਇਸ਼ ਨਹੀਂ ਕਿ ਇਹ ਕੁਰਾਨ ਤੁਹਾਡੀ ਸਾਰਿਆਂ ਦੀ ਹਦਾਇਤ ਵਾਸਤੇ ਕਾਫੀ ਹੋ ਜਾਏਗਾ। ਅਤੇ ਅੱਗੇ ਅੱਲਾਹ ਤਾਲਾ ਆਪ ਹੀ ਦੱਸਦੇ ਨੇ ਕਿ ਇਹ ਮੁੱਤਕੀ ਅਤੇ ਪਰਹੇਜ਼ਗਾਰ ਲੋਕ ਕਿਹੋ ਜਿਹੇ ਹੁੰਦੇ ਨੇ। ਮੁੱਤਕੀ ਲੋਕ ਉਹ ਹੁੰਦੇ ਨੇ ਜਿਹੜੇ ਨਾ ਸਿਰਫ ਅੱਲਾ ਨੂੰ ਬਗੈਰ ਦੇਖੇ ਉਹਦੇ 'ਤੇ ਈਮਾਨ ਲੈ ਆਉਂਦੇ ਨੇ ਕਿ ਅੱਲਾ ਹੀ ਮੇਰਾ ਰੱਬ ਹੈ, ਅਤੇ ਇਹ ਮੁੱਤਕੀ ਲੋਕ ਉਹਨਾਂ ਸਾਰੀਆਂ ਚੀਜ਼ਾਂ 'ਤੇ ਵੀ ਈਮਾਨ ਲੈ ਆਉਂਦੇ ਨੇ ਜਿਹੜੀਆਂ ਉਹਨਾਂ ਨੇ ਅੱਖੀਂ 'ਤੇ ਨਹੀਂ ਵੇਖੀਆਂ, ਪਰ ਉਹਦੇ ਰੱਬ ਨੇ ਕੁਰਾਨ ਅਤੇ ਆਪਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਰੀਏ ਦੱਸੀਆਂ ਨੇ। ਜਿਵੇਂ ਫਰਿਸ਼ਤਿਆਂ ਨੂੰ ਅਸੀਂ ਆਪਣੀ ਅੱਖੀਂ ਨਹੀਂ ਵੇਖਿਆ, ਪਰ ਸਾਨੂੰ ਫਰਿਸ਼ਤਿਆਂ ਦੇ ਹੋਣ 'ਤੇ ਇਸ ਲਈ ਯਕੀਨ ਹੈ ਕਿ ਸਾਡੇ ਰੱਬ ਨੇ ਸਾਨੂੰ ਦੱਸਿਆ ਹੈ। ਐਸੇ ਤਰ੍ਹਾਂ ਪਹਿਲੇ ਨਬੀਆਂ 'ਤੇ, ਕਿਆਮਤ ਵਾਲੇ ਦਿਨ 'ਤੇ, ਜੰਨਤ ਔਰ ਦੋਜ਼ਖ 'ਤੇ ਇਹ ਮੁੱਤਕੀ ਲੋਕ ਈਮਾਨ ਰੱਖਦੇ ਨੇ ਅਤੇ ਇਸ ਗੱਲ 'ਤੇ ਵੀ ਈਮਾਨ ਰੱਖਦੇ ਨੇ ਕਿ ਸਾਡੀ ਆਪਣੀ ਪੂਰੀ ਕੋਸ਼ਿਸ਼ ਕਰ ਲੈਣ ਤੋਂ ਬਾਅਦ ਜੋ ਵੀ ਅੱਛਾ ਜਾਂ ਬੁਰਾ ਨਤੀਜਾ ਨਿਕਲਦਾ ਹੈ ਉਹ ਸਾਡੇ ਰੱਬ ਦੀ ਰਜ਼ਾ ਹੈ ਅਤੇ ਉਹ ਤੇ ਰਾਜ਼ੀ ਹੋ ਜਾਂਦੇ ਨੇ। ਇਹ ਮੁੱਤਕੀ ਲੋਕ ਦਿਨ ਵਿੱਚ 5 ਨਮਾਜ਼ਾਂ ਵੀ ਲਾਜ਼ਮੀ ਪੜ੍ਹਦੇ ਨੇ ਅਤੇ ਜੋ ਵੀ ਨੇਮਤਾਂ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਦਿੱਤੀਆਂ ਨੇ, ਜਿਵੇਂ ਕੋਈ ਚੀਜ਼ ਬਣਾਉਣ ਦਾ ਹੁਨਰ, ਕੋਈ ਇਲਮ, ਕੋਈ ਖੂਬੀ ਜਾਂ ਮਾਲੋ ਦੌਲਤ, ਅਤੇ ਇਹ ਲੋਕ ਦੂਜਿਆਂ ਨਾਲ ਵੀ ਉਹਨੂੰ ਵੰਡਦੇ ਨੇ। ਅਤੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਉੱਤੇ ਅੱਲਾਹ ਤਾਲਾ ਨੇ ਜੋ ਕਿਤਾਬ ਕੁਰਾਨ ਮਜੀਦ ਨਾਜ਼ਿਲ ਕੀਤੀ ਹੈ ਉਹਨੂੰ ਵੀ ਦਿਲੋਂ ਮੰਨਦੇ ਨੇ, ਅਤੇ ਪਹਿਲੇ ਨਬੀਆਂ 'ਤੇ ਵੀ ਜੋ ਕਿਤਾਬਾਂ ਅੱਲਾਹ ਤਾਲਾ ਨੇ ਨਾਜ਼ਿਲ ਕੀਤੀਆਂ ਉਹਨਾਂ ਨੂੰ ਵੀ ਸੱਚਾ ਮੰਨਦੇ ਨੇ। ਅਤੇ ਸਭ ਤੋਂ ਵੱਧ ਕੇ ਇਹ ਮੁੱਤਕੀ ਲੋਕ ਇਸ ਗੱਲ 'ਤੇ ਵੀ ਯਕੀਨ ਰੱਖਦੇ ਨੇ ਕਿ ਇੱਕ ਦਿਨ ਕਿਆਮਤ ਦਾ ਹੋਣਾ ਹੈ ਅਤੇ ਉਸ ਦਿਨ ਉਹਨਾਂ ਨੇ ਸਭ ਕੰਮਾਂ ਦਾ ਹਿਸਾਬ ਦੇਣਾ ਹੈ ਜੋ ਕੁਛ ਉਹ ਦੁਨੀਆ ਵਿੱਚ ਕਰਦੇ ਰਹੇ। ਅੱਲਾਹ ਤਾਲਾ ਫਰਮਾਉਂਦੇ ਨੇ ਕਿ ਜਿਨ੍ਹਾਂ ਵਿੱਚ ਇਹ ਸਾਰੀਆਂ ਗੱਲਾਂ ਪਾਈਆਂ ਜਾਂਦੀਆਂ ਨੇ ਉਹਨਾਂ ਨੇ ਇਸ ਕੁਰਾਨ ਤੋਂ ਹਦਾਇਤ ਪਾ ਕੇ ਅਤੇ ਆਖਰਤ ਵਿੱਚ ਆਪਣੇ ਆਪ ਨੂੰ ਦੋਜ਼ਖ ਤੋਂ ਬਚਾ ਲਿਆ, ਅਤੇ ਇਹੋ ਹੀ ਉਹ ਲੋਕ ਨੇ ਜਿਹੜੇ ਕਾਮਯਾਬ ਹੋ ਗਏ ਅਤੇ ਫਲਾਹ ਪਾ ਗਏ। ਜਿਵੇਂ ਅੱਲਾਹ ਤਾਲਾ ਸੂਰਤ ਆਲੇ ਇਮਰਾਨ ਵਿੱਚ ਫਰਮਾਉਂਦੇ ਨੇ ਕਿ ਜਿਹੜਾ ਬੰਦਾ ਦੋਜ਼ਖ ਤੋਂ ਬਚਾ ਲਿਆ ਗਿਆ ਅਤੇ ਜੰਨਤ ਵਿੱਚ ਦਾਖਲ ਕਰ ਦਿੱਤਾ ਗਿਆ ਅਤੇ ਉਹ ਕਾਮਯਾਬ ਹੋ ਗਿਆ, ਯਾਨੀ ਅਸਲ ਕਾਮਯਾਬੀ ਇਹੋ ਹੀ ਹੈ। ਪਰ ਜਿਹੜੇ ਲੋਕਾਂ ਨੇ ਅੱਲਾ ਦੇ ਹੁਕਮਾਂ ਨੂੰ ਜਾਣ ਲੈਣ ਅਤੇ ਸਮਝ ਲੈਣ ਤੋਂ ਬਾਅਦ ਵੀ ਇਹਨਾਂ ਹੁਕਮਾਂ ਦਾ ਇਨਕਾਰ ਇਸ ਵਾਸਤੇ ਕੀਤਾ ਕਿ ਉਹ ਦੁਨੀਆ ਦਾ ਕੋਈ ਫ਼ਾਇਦਾ ਉਠਾ ਲੈਣ ਜਾਂ ਉਹ ਆਪਣੀ ਆਕੜ ਵਿੱਚ ਰਹੇ
ਤੇ ਆਪਣੀਆਂ ਮਰਜ਼ੀਆਂ ਕਰਦੇ ਰਹੇ। ਐਸੇ ਲੋਕਾਂ ਨੂੰ ਜਿੰਨਾ ਵੀ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੁਸੀਂ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਜਾਂ ਜਹੰਨਮ ਦੇ ਅਜ਼ਾਬ ਤੋਂ ਡਰਾ ਲਵੋ, ਉਹ ਸਿੱਧੇ ਰਸਤੇ ਵੱਲ ਨਹੀਂ ਆਉਣਗੇ, ਕਿਉਂਕਿ ਉਹਨਾਂ ਦਾ ਮਸਲਾ ਇਹ ਨਹੀਂ ਕਿ ਉਹਨਾਂ ਦੇ ਕੋਲ ਇਲਮ ਨਹੀਂ, ਬਲਕਿ ਅਸਲ ਗੱਲ ਇਹ ਵੇ ਕਿ ਉਹਨਾਂ ਦੇ ਦਿਲ ਸੱਚੀ ਗੱਲ ਨੂੰ ਮੰਨਣ ਤੋਂ ਇਨਕਾਰੀ ਹੋਏ ਨੇ ਤੇ ਉਹਨਾਂ ਦੇ ਕੰਨ ਹਦਾਇਤ ਦੀਆਂ ਗੱਲਾਂ ਨੂੰ ਸੁਣ ਕੇ ਵੀ ਅਣਸੁਣੀ ਕਰ ਦਿੰਦੇ ਨੇ ਤੇ ਉਹਨਾਂ ਦੀਆਂ ਅੱਖਾਂ ਵੀ ਹਕੀਕਤ ਤੋਂ ਨਜ਼ਰ ਚੁਰਾ ਰਹੀਆਂ ਨੇ। ਤੇ ਜਦੋਂ ਕੋਈ ਬੰਦਾ ਆਪਣੇ ਹੱਥਾਂ ਪੈਰਾਂ ਨੂੰ ਇਸਤੇਮਾਲ ਨਾ ਕਰੇ ਤੇ ਉਹਦੇ ਹੱਥ ਪੈਰ ਸੁੰਨ ਹੋ ਕੇ ਕੰਮ ਕਰਨਾ ਛੱਡ ਦਿੰਦੇ ਨੇ। ਤੇ ਐਸੇ ਤਰ੍ਹਾਂ ਇਹਨਾਂ ਇਨਕਾਰ ਕਰਨ ਵਾਲਿਆਂ ਦੇ ਦਿਲਾਂ ਤੇ ਕੰਨਾਂ ਤੇ ਮੋਹਰ ਲੱਗ ਗਈ ਏ ਤੇ ਅੱਖਾਂ ਤੇ ਪਰਦਾ ਪੈ ਗਿਆ ਏ, ਯਾਨੀ ਇਹ ਸੁੰਨ ਹੋ ਕੇ ਫਾਲਿਜ ਜ਼ਦਾ ਹੋ ਗਏ ਨੇ। ਹੁਣ ਕੋਈ ਚੰਗੀ ਗੱਲ ਇਹਨਾਂ ਦੇ ਦਿਲਾਂ ਤੇ ਅਸਰ ਨਹੀਂ ਕਰੇਗੀ ਤੇ ਨਾ ਹੀ ਉਹਨਾਂ ਦੇ ਕੰਨ ਤੇ ਅੱਖਾਂ ਇਸ ਕਾਬਿਲ ਰਹੀਆਂ ਨੇ ਕਿ ਸੱਚੀ ਗੱਲ ਨੂੰ ਆਪਣੇ ਦਿਲ ਵਿੱਚ ਉਤਾਰ ਲੈਣ। ਤੇ ਇਹੋ ਇਨਕਾਰ ਕਰਨ ਵਾਲੇ ਲੋਕਾਂ ਵਾਸਤੇ ਆਖਰਤ ਵਿੱਚ ਜਹੰਨਮ ਦਾ ਬਹੁਤ ਵੱਡਾ ਅਜ਼ਾਬ ਹੋਏਗਾ।